मैं खुशखबरी देना चाਹੁੰਦਾ ਵੀ ਜਦੋਂ ਵੀ ਇਹ ਘਟਨਾ ਨਿਬੜ ਗਿਆ ਪਾਕਿਸਤਾਨ ਆ ਕੇ ਜਾਊਗਾ। ਵਾਦਾ ਤੁਹਾਡਾ ਮੇਰਾ। ਤੇ ਬਸ ਤੁਸੀਂ ਵਾਹਿਗੁਰੂ ਮੂਹਰੇ ਅੱਲਾ ਮੂਹਰੇ ਇਹੀ ਦੁਆ ਕਰੋ ਵੀ ਆਹ ਸਿਸਟਮ ਨਿਬੜ ਜੇ ਤੇ ਮੌਤ ਤੋਂ ਬਾਅਦ ਪਹਿਲਾ ਕੰਮ ਮੇਰਾ ਹੀ ਹੋਊ ਪਾਕਿਸਤਾਨ ਜਿਹੜਾ ਬਣ ਗਿਆ। ਠੀਕ ਹੈ ਵੀਰੇ। Guess who's back? ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲੈ ਕੇ ਹਾਜ਼ਰ ਹੋਏ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਸਾਰਿਆਂ ਦੀ ਫੇਵਰਟ, ਜਿਹਨੂੰ ਸਾਰੇ ਹੀ ਪਸੰਦ ਕਰਦੇ ਨੇ, ਜਿਨ੍ਹਾਂ ਦਾ ਨਾਮ ਹੈਗਾ ਸਿੱਧੂ ਮੂਸੇਵਾਲਾ। ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਉਹਨਾਂ ਦਾ ਵਰਲਡ ਟੂਰ ਜਿਹੜਾ ਉਹ ਸਟਾਰਟ ਹੋਣ ਜਾ ਰਿਹਾ ਹੋਲੋਗ੍ਰਾਮ ਸ਼ੋਅ ਦੇ ਨਾਲ, ਜਿਹੜਾ ਕਿ ਤੁਹਾਨੂੰ ਪਤਾ ਹੀ ਆ ਕਿ ਪਹਿਲਾ ਜਿਹੜਾ ਹੋਲੋਗ੍ਰਾਮ ਹੋਇਆ ਸੀਗਾ ਟੂਪਾਕ ਦਾ ਵਰਲਡ ਵਾਈਡ, ਜਿਹੜੇ ਕਿ ਬਾਹਰਲੇ ਕੰਟਰੀਆਂ ਦੇ ਵਿਦੇਸ਼ੀ ਨੇ। ਸੋ ਦੂਸਰਾ ਜਿਹੜਾ ਹੋਲੋਗ੍ਰਾਮ ਹੋਣ ਜਾ ਰਿਹਾ ਆ ਆਪਣਾ ਸਿੱਧੂ ਮੂਸੇਵਾਲਾ। ਸੋ ਇਹਨਾਂ ਨੇ ਅਨਾਊਂਸ ਕਰ ਦਿੱਤਾ ਆ ਕਿਹੜੀਆਂ ਕੰਟਰੀਆਂ 'ਚ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਸ਼ੋਅ ਹੋਊਗਾ। ਬਹੁਤ ਹੀ ਵੱਡਾ ਵਿਸ਼ਾਲ ਹੋਣ ਵਾਲਾ ਆ ਇਹ ਸ਼ੋਅ, ਅਤੇ ਦੁਨੀਆ ਦਾ ਮੈਨੂੰ ਲੱਗਦਾ ਵੀ ਟੂਪਾਕ ਨੂੰ ਵੀ ਕੰਮ ਕੱਟ ਜਾਏਗਾ ਕਿ ਐਡਾ ਵੱਡਾ ਸ਼ੋਅ ਹੋਏਗਾ ਜਿਹੜਾ ਹੋਲੋਗ੍ਰਾਮ ਸ਼ੋਅ ਸਿੱਧੂ ਮੂਸੇਵਾਲੇ ਦਾ ਹੋਣਾ ਆ ਇੰਨੀਆਂ ਜਿਹੜੀਆਂ ਕੰਟਰੀਆਂ 'ਚ। ਅਤੇ ਇਹਦੇ ਉੱਤੇ ਇੱਕ ਵੀਡੀਓ ਲੈ ਕੇ ਆਏ ਸਾਡੇ ਵੀਰ, ਜਿਹਨਾਂ ਦਾ ਨਾਮ ਹੈਗਾ ਜੀ ਸੁਖ ਵਾਇਰਲ। ਉਹਨਾਂ ਨੇ ਬਹੁਤ ਵਧੀਆ ਐਕਸਪਲੇਨ ਕਰਦੇ ਨੇ ਉਹ ਸਾਰਾ, ਇਹਨਾਂ ਦਾ ਕੋਈ ਸੌਂਗ ਹੋਵੇ ਜਾਂ ਕੋਈ ਗੱਲ ਕਰਦੇ ਨੇ ਕਿਸੇ ਵੀ ਟੌਪਿਕ ਦੇ ਉੱਤੇ। ਸੋ ਐਕਸਪਲੇਨ ਬਹੁਤ ਸੋਹਣਾ ਕਰਦੇ ਨੇ, ਸਟੱਡੀ ਬਹੁਤ ਕਰਕੇ ਐਕਸਪਲੇਨ ਕਰਦੇ ਨੇ, ਅਤੇ ਬਹੁਤ ਸ਼ੁਕਰੀਆ ਬਾਈ ਦਾ ਵੀ। ਸੋ ਆਪਾਂ ਇਹਨਾਂ ਦੀ ਵੀਡੀਓ 'ਤੇ ਰਿਐਕਸ਼ਨ ਕਰਨ ਜਾ ਰਹੇ ਹਾਂ। ਵੀਡੀਓ ਦਾ ਟਾਈਟਲ ਹੈਗਾ ਜੀ ਐਕਸਪਲੇਨ ਸਿੱਧੂ ਮੂਸੇਵਾਲਾ ਹੋਲੋਗ੍ਰਾਮ ਲਾਈਵ ਸ਼ੋਅ ਟੀਜ਼ਰ ਬ੍ਰੇਕਡਾਊਨ। ਸੋ ਇਹ ਬ੍ਰੇਕਡਾਊਨ ਜਿਹੜਾ ਕਰਦੇ ਨੇ ਵਾਕਈ ਕਮਾਲ ਕਰਦੇ ਨੇ। ਮੈਂ ਬਹੁਤ ਫੈਨ ਆ ਇਹਨਾਂ ਬਾਈ ਦਾ। ਇਹਨਾਂ ਦਾ ਐਕਸਪਲੇਨ ਕਰਨ ਦਾ ਤਰੀਕਾ ਜਿਹੜਾ ਬਹੁਤ ਹੀ ਡਿਫਰੈਂਟ ਆ, ਯੂਨੀਕ ਲੱਗਦਾ ਮੈਨੂੰ। ਕੋਈ ਵੀ ਇੱਦਾਂ ਐਕਸਪਲੇਨ ਨਹੀਂ ਕਰਦਾ, ਅਤੇ ਸਾਰੇ ਜਣੇ ਇਸ ਬਾਈ ਨੂੰ ਜ਼ਰੂਰ ਸਪੋਰਟ ਕਰਿਆ ਕਰੋ। ਬਾਈ ਦਾ ਚੈਨਲ ਦਾ ਨਾਮ ਹੈ ਸੁਖ ਵਾਇਰਲ। ਮੈਨੂੰ ਬਹੁਤ ਪਸੰਦ ਆ ਵਾਕਈ ਨਿੱਜੀ ਤੌਰ 'ਤੇ। ਅਤੇ ਆ ਜਾਓ ਵੀਡੀਓ ਕਰਦੇ ਹਾਂ ਜੀ ਸਟਾਰਟ, ਦੇਖਦੇ ਹਾਂ ਬਾਈ ਨੇ ਕਿਵੇਂ ਬ੍ਰੇਕਡਾਊਨ ਕੀਤਾ ਹੈ ਟੀਜ਼ਰ ਜਿਹੜਾ ਵਰਲਡ ਟੂਰ ਹੋਲੋਗ੍ਰਾਮ ਹੋਣ ਜਾ ਰਿਹਾ ਸਿੱਧੂ ਮੂਸੇਵਾਲੇ ਦਾ। ਅਤੇ ਇਹਦੇ ਵਿੱਚ ਕਿਹੜੀਆਂ ਕੰਟਰੀਆਂ ਆ, ਬਾਕੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਆ। ਅਤੇ ਆਪਾਂ ਇਸ ਦੇ ਉੱਤੇ ਰਿਐਕਸ਼ਨ ਦੇਣ ਜਾ ਰਹੇ ਹਾਂ। ਅਤੇ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਦਿਆ ਕਰੋ। ਅਤੇ ਇਹਦੇ ਵਿੱਚ ਇਹ ਨਹੀਂ ਕਿ ਸਿਰਫ ਟੀਜ਼ਰ ਹੀ, ਇਹਦੇ ਵਿੱਚ ਜਿਹੜੇ ਬ੍ਰੇਕਡਾਊਨ ਕਰਦੇ ਨੇ ਨਾ ਸੁਖ ਬਾਈ ਆ ਜਿਹੜਾ ਬ੍ਰੇਕਡਾਊਨ ਕਰਦਾ ਆ, ਉਹਦਾ ਤਰੀਕਾ ਹੀ ਬੜਾ ਯੂਨੀਕ ਆ। ਸੋ ਮੈਨੂੰ ਬਹੁਤ ਵਧੀਆ ਲੱਗਦੀ ਇਹਨਾਂ ਦੀ ਵੀਡੀਓ। ਅਤੇ ਆ ਜਾਓ ਕਰਦੇ ਹਾਂ ਇਹਦੀ ਵੀਡੀਓ ਸਟਾਰਟ। ਅਸਲਾਮ ਵਾਲੇਕੁਮ ਜੀ, ਅਸਲਾਮ ਵਾਲੇਕੁਮ। ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਸਿੱਧੂ ਮੂਸੇਵਾਲਾ ਬਾਈ ਨੂੰ ਲੈ ਕੇ ਇੰਨਾ ਵੱਡਾ ਸਰਪ੍ਰਾਈਜ਼ ਮਿਲ ਜਾਣਾ ਹੈ। ਦੇਖੋ 17 ਮਾਰਚ ਨੂੰ ਛੋਟੇ ਸ਼ੁਭ ਦਾ ਜਨਮ ਦਿਨ ਸੀ, ਤੇ ਇਸ ਜਨਮ ਦਿਨ ਦੇ ਮੌਕੇ ਤੇ ਸਿੱਧੂ ਮੂਸੇਵਾਲਾ ਬਾਈ ਦਾ ਸ਼ੋਅ ਅਨਾਊਂਸ ਕਰ ਦਿੱਤਾ ਗਿਆ। ਤੇ ਇਹਦੇ ਨਾਲ ਇਸ ਹੋਲੋਗ੍ਰਾਮ ਸ਼ੋਅ ਦਾ ਆਫੀਸ਼ੀਅਲ ਟੀਜ਼ਰ ਵੀ ਰਿਲੀਜ਼ ਕੀਤਾ ਗਿਆ। ਇਸ ਟੀਜ਼ਰ ਦੇ ਵਿੱਚ ਵੀ ਕਾਫੀ ਸਾਰੀਆਂ ਹਿਡਨ ਡਿਟੇਲਸ ਨੇ। ਸੋ ਆਓ ਆਪਾਂ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਕਿ ਕਿਹੜੀਆਂ ਡਿਟੇਲ ਆਪਾਂ ਨੂੰ ਇਸ ਟੀਜ਼ਰ ਦੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਸੋ ਇਹੀ ਜਿਹੜੀ ਗੱਲ ਮੈਨੂੰ ਬਹੁਤ ਪਸੰਦ ਆਉਂਦੀ ਬਾਈ ਦੀ, ਜਿਹੜੀਆਂ ਹਿਡਨ ਡਿਟੇਲ ਨੇ, ਹਿਡਨ ਗੱਲਾਂ ਨੇ, ਉਹ ਕਈ ਵਾਰੀ ਸਾਨੂੰ ਆਮ ਬੰਦਿਆਂ ਨੂੰ ਨਹੀਂ ਪਤਾ ਲੱਗਦਾ ਵੀ ਇਹਦੇ ਵਿੱਚ ਕੀ, ਕਿਉਂਕਿ ਜਲਦੀ ਆਪਾਂ ਵੀਡੀਓ ਵੇਖ ਲੈਂਦੇ ਹਾਂ ਉੱਪਰੋਂ। ਇਨਸਾਈਡ ਜਿਹੜੇ ਛੋਟੇ ਇੱਕ ਸਾਈਨ ਦਿੰਦੇ ਨੇ, ਉਹਨਾਂ ਨੂੰ ਲੱਭ ਕੇ ਲੈ ਕੇ ਆਉਣਾ ਬਾਹਰ, ਉਹਦੇ ਉੱਤੇ ਸਟੱਡੀ ਕਰਦੇ ਨੇ ਪੂਰੀ। ਉਹਦੀਆਂ ਪੁਰਾਣੀਆਂ ਵੀਡੀਓ ਲੱਭਦੇ ਨੇ ਬੰਦੇ ਦੀਆਂ। ਜੇ ਮੰਨ ਲਓ ਸਿੱਧੂ ਮੂਸੇਵਾਲੇ ਦੀ ਗੱਲ ਕਰ ਰਹੇ ਤਾਂ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਕੱਢ ਕੇ ਉਹਨਾਂ ਨੂੰ ਨਾਲ ਕਿਵੇਂ ਜੋੜਨਾ, ਫਿਰ ਉਹ ਸਾਈਨ ਦਾ ਕੀ ਮਤਲਬ ਆ, ਉਹ ਐਕਸਪਲੇਨ ਕਰਦੇ ਨੇ ਬੜਾ ਵਧੀਆ। ਇਹਨੂੰ ਕਹਿੰਦੇ ਨੇ ਬ੍ਰੇਕਡਾਊਨ। ਸੋ ਆਜੋ ਦੇਖਦੇ ਹਾਂ ਵੀਡੀਓ ਸਾਰੀ। ਟਿਕਟ ਕਿੰਨੇ ਦੀ ਹੋਊਗੀ ਤੇ ਸਿੱਧੂ ਮੂਸੇਵਾਲਾ ਬਾਈ ਦਾ ਨਵਾਂ ਗਾਣਾ ਕਦੋਂ ਰਿਲੀਜ਼ ਹੋਊਗਾ, ਉਹ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਪਾਂ ਇਸ ਵੀਡੀਓ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਇਹ ਸਾਰੀਆਂ ਕਲਿੱਪਸ ਦੇਖੀਆਂ ਹੋਣੀਆਂ ਜਿਹਦੇ ਵਿੱਚ ਸ਼ੁਭ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਹਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕੁਝ ਕਲਿੱਪਾਂ ਦੇ ਵਿੱਚ ਵਿਨੇ ਪ੍ਰਤਾਪ ਬਾਈ ਵੀ ਕੇਕ ਕੱਟ ਰਿਹਾ ਹੈ। ਇਹ ਸੀਨ ਦੇਖ ਕੇ ਆਪਾਂ ਨੂੰ ਸੇਮ ਸਿੱਧੂ ਬਾਈ ਵਾਲੀ ਵਾਈਬ ਆ ਰਹੀ ਹੈ। ਕਾਫੀ ਹਮੇਸ਼ਾ ਜ਼ੋਰ ਵਾਲਾ ਦਾ ਚੰਨ ਹੁੰਦੀ। ਫਿਰ ਤੁਸੀਂ ਦੇਖਿਆ ਹੋਣਾ ਸਿੱਧੂ ਬਾਈ ਦੇ ਇੰਸਟਾਗ੍ਰਾਮ ਤੇ ਇਹ ਵਾਲੀ ਪੋਸਟ ਪਾਈ ਗਈ ਸੀ, ਜੇ ਸਿੱਧੂ ਬਾਈ ਇਸ ਦੁਨੀਆ ਤੋਂ ਨਾ ਜਾਂਦੇ ਤਾਂ ਉਹਨਾਂ ਨੇ ਇਹ ਵਾਲਾ ਵਰਲਡ ਟੂਰ ਕਰਨਾ ਸੀ। ਸਿੱਧੂ ਬਾਈ ਦੇ ਜਾਣ ਤੋਂ ਬਾਅਦ ਇਹ ਚੀਜ਼ ਬਿਲਕੁਲ ਇੰਪੋਸੀਬਲ ਲੱਗ ਰਹੀ ਸੀ, ਪਰ ਇਹ ਚੀਜ਼ ਵੀ ਹੁਣ ਪੋਸੀਬਲ ਹੋ ਗਈ ਤੇ ਬਹੁਤ ਵੱਡੇ ਰਿਕਾਰਡ ਟੁੱਟਣ ਵਾਲੇ ਨੇ। ਹੁਣ ਇੰਡਸਟਰੀ ਦੇ ਵਿੱਚ ਸਿੱਧੂ ਬਾਈ ਨੂੰ ਲੈ ਕੇ ਇਦਾਂ ਦਾ ਕੁਝ ਹੋਣ ਵਾਲਾ ਹੈ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੇ ਰਿਕਾਰਡ ਕੋਈ ਹੋਰ ਸਿੰਗਰ ਹੁਣ। ਦੇਖ ਲਓ ਬੜੀ ਕਮਾਲ ਦੀ ਗੱਲ ਆ। ਇਨਸਾਨ ਦੁਨੀਆ 'ਤੇ ਨਹੀਂ ਰਿਹਾ, ਇਨਸਾਨ ਦੁਨੀਆ ਤੋਂ ਚਲਾ ਗਿਆ, ਪਰ ਉਹਦਾ ਲਾਈਵ ਸ਼ੋਅ ਜੋ ਉਹਦਾ ਡਰੀਮ ਸੀਗਾ ਕਿ ਮੈਂ ਇੰਨੀਆਂ ਕੰਟਰੀਆਂ 'ਚ ਆਪਣਾ ਲਾਈਵ ਸ਼ੋਅ ਕਰਨਾ ਆ ਇੱਕ ਬਹੁਤ ਹੀ ਵੱਡੇ ਪੱਧਰ 'ਤੇ। ਸੋ ਉਹਦੇ ਜਾਣ ਤੋਂ ਬਾਅਦ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਆ ਉਹਨਾਂ ਦਾ ਡਰੀਮ ਪੂਰਾ ਕਰ ਰਹੇ ਨੇ, ਅਤੇ ਇਹਨਾਂ ਕੰਟਰੀਆਂ ਦੇ ਵਿੱਚ ਜਿਹੜਾ ਨਾਮ ਦੱਸਣਗੇ ਉੱਥੇ ਲਾਈਵ ਸ਼ੋਅ ਹੋਊਗਾ, ਅਤੇ ਬਹੁਤ ਹੀ ਵੱਡੀ ਜਿਹੜੀ ਆ ਗੱਲਬਾਤ ਹੋਣ ਵਾਲੀ ਹੈ। ਹੋਊਗਾ। ਸੋ ਇਸ ਟੀਜ਼ਰ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸੀਨ ਪਾਇਆ ਗਿਆ ਉਹ ਇੱਕ ਬੰਦਾ ਘੋੜੇ ਦੇ ਉੱਤੇ ਬੈਠਾ ਤੇ ਉਹਦੇ ਹੱਥ ਦੇ ਵਿੱਚ ਫਲੈਗ ਹੈ, ਪਰ ਇਹਦੇ ਨਾਲ ਹੀ ਇੱਕ ਟ੍ਰਾਂਜੀਸ਼ਨ ਦੇ ਨਾਲ ਪਿੱਛੇ ਬੰਦੇ ਖੜੇ ਹੋ ਜਾਂਦੇ ਨੇ। ਤੇ ਜੇਕਰ ਤੁਸੀਂ ਨੋਟਿਸ ਕਰੋਗੇ ਤਾਂ ਇਸ ਫਲੈਗ ਦੇ ਉੱਤੇ SMW ਵੀ ਲਿਖਿਆ ਹੋਇਆ, ਜਿਹੜਾ ਕਿ ਸਿੱਧੂ ਮੂਸੇਵਾਲਾ ਬਾਈ ਦੇ ਨਾਮ ਨੂੰ ਹੀ ਰਿਪਰੈਜ਼ੈਂਟ ਕਰ ਰਿਹਾ ਹੈ। ਫਿਰ ਨਾਲ ਹੀ ਅਗਲਾ ਸੀਨ ਆਉਂਦਾ ਤੇ ਇਹ ਬਲੈਕ ਪੈਂਥਰ ਦਿਖਾਇਆ ਜਾਂਦਾ ਹੈ, ਪਰ ਇਹਦੇ ਵਿੱਚ ਵੀ ਬਹੁਤ ਡਿਟੇਲ ਦੇ ਵਿੱਚ ਕੰਮ ਕੀਤਾ ਨਵਕਰਨ ਬਰਾੜ ਬਾਈ ਨੇ। ਇਸ ਬਲੈਕ ਪੈਂਥਰ ਦੀਆਂ ਅੱਖਾਂ, ਦੰਦ ਤੇ ਗਲ ਦੇ ਵਿੱਚ ਜਿਹੜਾ ਪਟਾ ਪਾਇਆ ਹੋਇਆ ਉਹ ਤਾਂ ਗੋਲਡਨ ਹੈ, ਪਰ ਇਹ ਸੀਨ ਇੰਨਾ ਪਾਵਰਫੁਲ એનર્ਜੀ ਵਾਲਾ ਬਣਾਇਆ ਹੈ।
ਤੇ ਫਿਰ ਇਸ ਤੋਂ ਬਾਅਦ ਨਾਲ ਹੀ ਸਿੱਧੂ ਬਾਈ ਦਾ ਫੇਸ ਆਉਂਦਾ ਹੈ, ਅੱਖਾਂ ਖੁੱਲਦੀਆਂ ਹੋਈਆਂ ਦਿਖਦੀਆਂ ਨੇ। ਪਰ ਇਹ ਕਲਿੱਪ ਤੁਸੀਂ ਦੇਖੋਗੇ ਤਾਂ ਸ਼ਾਇਦ ਇਸ ਵੀਡੀਓ ਦੇ ਵਿੱਚੋਂ ਲਈ ਗਈ ਹੈ, ਕਿਉਂਕਿ ਸੇਮ ਪੱਗ ਤੇ ਸੇਮ ਹੀ ਜੈਕਟ ਹੈ ਸਿੱਧੂ ਬਾਈ ਦੀ। ਫਿਰ ਫਾਈਨਲੀ ਸਿੱਧੂ ਬਾਈ ਦੇ ਹੋਲੋਗ੍ਰਾਮ ਸ਼ੋਅ ਨੂੰ ਰਿਪਰੈਜ਼ੈਂਟ ਕਰਦਾ ਹੋਇਆ ਇੱਕ ਸੀਨ ਦਿਖਾਇਆ ਜਾਂਦਾ ਹੈ। ਪੂਰਾ ਸਿੱਧੂ ਬਾਈ ਖੜਾ ਹੈ ਸਮੋਕ ਦੇ ਵਿੱਚ, ਪਰ ਪਿੱਛੇ ਆਪਾਂ ਨੋਟਿਸ ਕਰ ਸਕਦੇ ਹਾਂ ਕਿ ਬਹੁਤ ਸਾਰੀ ਆਡੀਅנס ਵੀ ਹੈ ਤੇ ਸਟੇਜ ਵੀ ਬਹੁਤ ਲਾਰਜ ਦਿਖਾਇਆ ਗਿਆ ਹੈ। ਤੇ ਸ਼ਾਇਦ ਜਦੋਂ ਲਾਈਵ ਸਿੱਧੂ ਬਾਈ ਦਾ ਸ਼ੋਅ ਹੋਊਗਾ ਤਾਂ ਇਸ ਤੋਂ ਵੀ ਜ਼ਿਆਦਾ ਲਾਰਜ, ਇਸ ਤੋਂ ਵੀ ਜ਼ਿਆਦਾ ਵੱਡਾ ਸਟੇਜ ਹੋਊਗਾ। ਅਗਲੇ ਸੀਨ ਦੇ ਵਿੱਚ ਦਿਖਾਇਆ ਵੀ ਜਾਂਦਾ ਹੈ ਕਿ ਪੂਰਾ ਆਡੀਅנס ਦੇ ਨਾਲ ਭਰਿਆ ਹੋਇਆ ਸਟੇਡੀਅਮ। ਫਿਰ ਅੱਗੇ ਟੀਜ਼ਰ ਦੇ ਵਿੱਚ ਕੁਝ ਕਲਿੱਪਸ ਲਾਈਆਂ ਜਾਂਦੀਆਂ ਨੇ ਤੇ ਸਿੱਧੂ ਬਾਈ ਦਾ ਗਾਣਾ ਚੱਲਦਾ ਹੈ। ਪਰ ਫਿਰ ਫਾਈਨਲੀ ਸਿੱਧੂ ਬਾਈ ਦੀ ਇਹ ਵਾਲੀ ਲੁੱਕ ਸਾਹਮਣੇ ਆਉਂਦੀ ਹੈ ਇਸ ਟੀਜ਼ਰ ਦੇ ਵਿੱਚੋਂ, ਜਿਹਦੇ ਵਿੱਚ ਆਪਾਂ ਨੂੰ ਪੂਰਾ ਦਾ ਪੂਰਾ ਸਿੱਧੂ ਬਾਈ ਦਿਖਦਾ ਹੈ ਬਲੈਕ ਜੈਕਟ ਦੇ ਵਿੱਚ, ਬਲੈਕ ਪੱਗ ਦੇ ਵਿੱਚ। ਫਿਰ ਫਾਈਨਲੀ ਉਸ ਤੋਂ ਬਾਅਦ ਉਹ ਵਾਲਾ ਪਾਰਟ ਸੋ ਇਹ ਜਿਹੜੀ ਕੰਟਰੀ ਸ਼ੋਅ ਲੱਗਣ ਵਾਲੇ ਉਹਨਾਂ ਦਾ ਨਾਮ ਇਹਨਾਂ ਨੇ ਮੈਂਸ਼ਨ ਕੀਤਾ ਆ, ਕੈਨੇਡਾ, USA, ਇੰਡੀਆ, UAE, UK, ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਦੇ ਵਿੱਚ ਵੀ ਸ਼ੋਅ ਹੋਣ ਜਾ ਰਿਹਾ ਹੈ ਜਿਹੜਾ ਹੋਲੋਗ੍ਰਾਮ ਸ਼ੋਅ ਆ। ਸੋ ਸ਼ੋਅ ਬਹੁਤ ਹੀ ਵੱਡਾ ਹੋਣ ਵਾਲਾ ਆ ਤੇ ਬਾਕੀ ਅੱਗੇ ਜਾ ਕੇ ਦੇਖਾਂਗੇ ਵੀ ਸ਼ੋਅ ਕਦੋਂ ਸਟਾਰਟ ਹੋਏਗਾ, ਕੀ ਹਿਸਾਬ ਦਾ ਹੋਏਗਾ। ਡੇਟ ਕੋਈ ਮੈਂਸ਼ਨ ਨਹੀਂ ਹਜੇ ਤੱਕ ਕੀਤੀ ਇਹਨਾਂ ਨੇ। ਪਾਰਟ ਆਉਂਦਾ ਜਿਹਦੀ ਸਾਰਿਆਂ ਨੂੰ ਵੇਟ ਸੀ ਕਿ ਸਿੱਧੂ ਬਾਈ ਦਾ ਹੋਲੋਗ੍ਰਾਮ ਸ਼ੋਅ ਲੱਗਣਾ ਤਾਂ ਹੈ, ਪਰ ਕਿਹੜੀ ਕੰਟਰੀ ਦੇ ਵਿੱਚ ਲੱਗੂਗਾ। ਤੇ ਇੱਥੇ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਇੱਥੇ ਪਾਕਿਸਤਾਨ ਦਾ ਵੀ ਨਾਮ ਐਡ ਕੀਤਾ ਹੋਇਆ ਕਿ ਸਿੱਧੂ ਬਾਈ ਨੇ ਆਪਣੇ ਇੱਕ ਸ਼ੋਅ ਦੇ ਵਿੱਚ ਕਿਹਾ ਵੀ ਸੀ ਕਿ ਮੈਂ ਪਾਕਿਸਤਾਨ ਵੀ ਜ਼ਰੂਰ ਆਊਂਗਾ ਸ਼ੋਅ ਲਾਉਣ ਵਾਸਤੇ। ਸੋ ਇਹਨਾਂ ਨੇ ਜਿਹੜਾ ਨਾਮ ਲਿਖਿਆ ਹੋਇਆ ਬਹੁਤ ਵੱਡੇ ਅੱਖਰਾਂ 'ਚ ਲਿਖਿਆ ਇਹਦਾ ਮਤਲਬ ਕਿ ਉੱਥੇ ਵਾਕਈ ਸ਼ੋਅ ਜਿਹੜਾ ਹੋਵੇਗਾ। ਤੇ ਬਾਕੀ ਬੜੀ ਇੰਟਰਸਟਿੰਗ ਗੱਲ ਆ ਦੇਖਣ ਵਾਲੀ, ਕਿਉਂਕਿ ਉੱਧਰ ਵੀ ਲੋਕੀ ਲਹਿੰਦੇ ਪੰਜਾਬ 'ਚ ਵੀ ਬਹੁਤ ਪਿਆਰ ਕਰਦੇ ਨੇ ਸਿੱਧੂ ਮੂਸੇਵਾਲੇ ਬਾਈ ਨੂੰ। ਸਾਡੀਆਂ ਵੀਡੀਓ ਦੇ ਥੱਲੇ ਵੀ ਕਮੈਂਟ ਆਉਂਦੇ ਨੇ ਸਿੱਧੂ ਮੂਸੇਵਾਲੇ ਦਾ ਹਾਰਟ ਬਣਾ ਕੇ ਕਿ ਬਾਈ ਨੂੰ ਬਹੁਤ ਹੀ ਪਿਆਰ ਕਰਨ ਵਾਲੇ ਲੋਕ ਉੱਧਰ ਵੀ ਅੱਜ ਵੀ ਹੈਗੇ ਨੇ। ਮੈਂ ਖੁਸ਼ਖਬਰੀ ਦੇਣਾ ਚਾਹੁੰਦਾ ਵੀ ਜਦੋਂ ਵੀ ਇਹ ਕਰੋਨਾ ਨਿਬੜ ਗਿਆ ਮੈਂ ਪਾਕਿਸਤਾਨ ਆ ਕੇ ਜਾਊਂਗਾ, ਵਾਅਦਾ ਤੁਹਾਡਾ ਮੇਰਾ। ਤੇ ਬਸ ਤੁਸੀਂ ਵਾਹਿਗੁਰੂ ਮੂਹਰੇ, ਅੱਲਾ ਮੂਹਰੇ ਇਹੀ ਦੁਆ ਕਰੋ ਵੀ ਆਹ ਸਾਰਾ ਕਰੋਨਾ ਵਾਲਾ ਸਿਸਟਮ ਨਿਬੜ ਜੇ ਤੇ ਮੌਤ ਤੋਂ ਬਾਅਦ ਪਹਿਲਾ ਕੰਮ ਮੇਰਾ ਹੀ ਹੋਊ ਪਾਕਿਸਤਾਨ ਜਿਹੜਾ ਬਣ ਗਿਆ। ਠੀਕ ਹੈ ਵੀਰੇ। ਪਾਕਿਸਤਾਨ ਵਾਲੇ ਵੀ ਇੰਨੇ ਜ਼ਿਆਦਾ ਪਿਆਰ ਕਰਦੇ ਨੇ ਸਿੱਧੂ ਬਾਈ ਨੂੰ ਕਿ ਉਹ ਵੀ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ ਜਦੋਂ ਸਿੱਧੂ ਬਾਈ ਜਿਉਂਦੇ ਸੀ। ਪਰ ਹੁਣ ਇਹ ਚੀਜ਼ ਹੋਲੋਗ੍ਰਾਮ ਦੇ ਜ਼ਰੀਏ ਪੋਸੀਬਲ ਹੋ ਪਾਈ ਹੈ। ਇੱਥੇ ਜਿਹੜੇ ਵੀ ਨਾਮ ਲਿਖੇ ਹੋਏ ਨੇ ਇਹ ਮੈਨੂੰ ਲੱਗਦਾ ਉਹ ਸੀਕੁਐਂਸ ਵਾਈਜ਼ ਹੀ ਲਿਖੇ ਹੋਏ ਨੇ ਕਿ ਪਹਿਲਾਂ ਕੈਨੇਡਾ, ਫਿਰ USA ਤੇ ਫਿਰ ਇੰਡੀਆ ਦੇ ਵਿੱਚ ਹੋਊਗਾ, ਫਿਰ ਇਹ ਸਾਰੇ ਕੰਟਰੀਆਂ ਦੇ ਵਿੱਚ ਹੋ ਕੇ ਲਾਸਟ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੋਊਗਾ ਸ਼ੋਅ। ਤੇ ਸਿੱਧੂ ਬਾਈ ਦੇ ਇਸ ਪੂਰੇ ਵਰਲਡ ਟੂਰ ਦਾ ਨਾਮ ਸਾਈਨ ਟੂ ਗੋਡ ਹੈ, ਜਿਵੇਂ ਕਿ ਸਿੱਧੂ ਬਾਈ ਦਾ ਇੱਕ ਗਾਣਾ ਵੀ ਹੈ। ਸੋ ਮੈਂ ਤਾਂ ਹੀ ਕਿਹਾ ਕਿ ਕੁਝ ਇਦਾਂ ਦਾ ਇੰਡਸਟਰੀ ਦੇ ਵਿੱਚ ਹੋਣ ਜਾ ਰਿਹਾ ਜਿਹਦਾ ਕੋਈ ਰਿਕਾਰਡ ਤੋੜ ਨਹੀਂ ਸਕਦਾ। ਤੇ ਇਸ ਹੋਲੋਗ੍ਰਾਮ ਦੀ ਆਫੀਸ਼ੀਅਲ ਅਨਾਉਂਸਮੈਂਟ ਕਰਕੇ ਇੱਕ ਬਹੁਤ ਵੱਡਾ ਹੀ ਸਰਪ੍ਰਾਈਜ਼ ਦਿੱਤਾ ਛੋਟੇ ਸਿੱਧੂ ਦੇ ਜਨਮ ਦਿਨ ਦੇ ਮੌਕੇ ਤੇ। ਬਾਕੀ ਇਸ ਹੋਲੋਗ੍ਰਾਮ ਦੀ ਟਿਕਟ ਕਿੰਨੇ ਦੀ ਹੋਊਗੀ ਉਹਦਾ ਵੀ ਅਨਾਉਂਸਮੈਂਟ ਆਫੀਸ਼ੀਅਲੀ ਹੋਊਗਾ, ਸਿੱਧੂ ਬਾਈ ਦੀ ਫੈਮਿਲੀ ਕਰੂਗੀ। ਪਰ ਉਸ ਦੇ ਨਾਲ ਫਿਲਹਾਲ ਤਾਂ ਆਪਾਂ ਨੂੰ ਟੀਜ਼ਰ ਦੇਖ ਕੇ ਇੰਨੀ ਜ਼ਿਆਦਾ ਐਕਸਾਈਟਮੈਂਟ ਹੋ ਗਈ। ਹੁਣ ਰੀਸੈਂਟਲੀ ਸਿੱਧੂ ਬਾਈ ਦੇ 10 ਮਿਲੀਅਨ ਕਮੈਂਟ ਪੂਰੇ ਹੋ ਜਾਣਗੇ, ਨਵੇਂ ਗਾਣੇ ਦਾ ਪੋਸਟਰ ਵੀ ਛੱਡ ਦਿੱਤਾ ਜਾਊਗਾ, ਫਿਰ 20 ਮਿਲੀਅਨ ਤੋਂ ਬਾਅਦ ਨਵਾਂ ਗਾਣਾ ਰਿਲੀਜ਼ ਹੋ ਜਾਊਗਾ। ਹੋ ਸਕਦਾ ਜਦੋਂ 10 ਮਿਲੀਅਨ ਹੋਣ ਉਦੋਂ ਨਾਲ ਦੀ ਨਾਲ ਉਸ ਗਾਣੇ ਦਾ ਟੀਜ਼ਰ ਵੀ ਛੱਡ ਦਿੱਤਾ ਜਾਵੇ ਕਿ ਇਦਾਂ ਦਾ ਕੁਝ ਗਾਣਾ ਹੋਊਗਾ। ਇਹ ਵੀ ਗੱਲ ਕਹੀ ਗਈ ਸੀ ਕਿ 10 ਮਿਲੀਅਨ ਕਮੈਂਟ ਹੋਣ ਤੇ ਜਿਹੜਾ ਸਿੱਧੂ ਮੂਸੇਵਾਲੇ ਬਾਈ ਦਾ ਇੱਕ ਨਵਾਂ ਗਾਣਾ ਆਏਗਾ। ਸੋ 20 ਮਿਲੀਅਨ ਦੇ ਉੱਤੇ ਦੂਜਾ ਗਾਣਾ। ਸੋ ਦੇਖੋ ਵੀ ਇਹ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਆ ਕਿ 10 ਮਿਲੀਅਨ ਦੇ ਉੱਤੇ ਇੱਕ ਨਵਾਂ ਗਾਣਾ ਤੇ 20 ਦੇ ਉੱਤੇ ਦੂਸਰਾ ਗਾਣਾ। ਵਾਲੀ ਸਟੋਰੀ ਵੀ ਪਾਈ ਗਈ ਸੀ ਰਿਵੈਂਜ ਲਿਖ ਕੇ, ਸ਼ਾਇਦ ਇਹ ਗਾਣਾ ਵੀ ਹੋ ਸਕਦਾ, ਇਸ ਗਾਣੇ ਦਾ ਨਾਮ ਵੀ ਹੋ ਸਕਦਾ ਰਿਵੈਂਜ। ਪਰ ਤੁਸੀਂ ਕਿੰਨਾ ਕੁ ਐਕਸਾਈਟਡ ਹੋ? ਜੇਕਰ ਇੰਡੀਆ ਦੇ ਵਿੱਚ ਸ਼ੋਅ ਲੱਗਿਆ ਤਾਂ ਤੁਸੀਂ ਦੇਖਣ ਜਾਓਗੇ ਜਾਂ ਨਹੀਂ? ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਸਲਾਮ ਵਾਲੇਕੁਮ ਜੀ, ਅਸਲਾਮ ਵਾਲੇਕੁਮ। ਸੋ ਵਾਹ ਜੀ ਵਾਹ, ਬਹੁਤ ਹੀ ਵਧੀਆ ਇਹ ਨਿਊਜ਼ ਮਿਲੀ ਆ ਕਿ ਸਿੱਧੂ ਮੂਸੇਵਾਲੇ ਬਾਈ ਦਾ ਜਿਹੜਾ ਹੋਲੋਗ੍ਰਾਮ ਸ਼ੋਅ ਹੋਣ ਜਾ ਰਿਹਾ ਆ ਵਰਲਡ ਵਾਈਡ। ਸੋ ਬਾਹਰਲੀਆਂ ਕੰਟਰੀਆਂ 'ਚ ਵੀ ਹੋਊਗਾ, ਆਪਣੀ ਕੰਟਰੀ 'ਚ ਵੀ ਹੋਊਗਾ, ਲਹਿੰਦੇ ਪੰਜਾਬ ਵਿੱਚ ਵੀ ਹੋਊਗਾ। ਸੋ ਉੱਧਰ ਵੀ ਜਿਹੜੇ ਸਾਡੇ ਦੋਸਤ ਉੱਧਰੋਂ ਵੇਖਦੇ ਨੇ ਵੀਡੀਓ ਜਾਂ ਬਾਹਰਲੀਆਂ ਕੰਟਰੀਆਂ 'ਚ ਨੇ ਜਿਵੇਂ ਕਿ UK, ਕੈਨੇਡਾ, ਇੱਧਰ ਦੀਆਂ ਕੰਟਰੀਆਂ 'ਚ ਵੀ ਆਪਣੇ ਵੀਡੀਓ ਬਹੁਤ ਦੇਖਦੇ ਨੇ ਆਪਣੀ YouTube ਫੈਮਿਲੀ। ਤੇ ਉਹਨਾਂ ਵਾਸਤੇ ਵੀ ਬਹੁਤ ਖੁਸ਼ਖਬਰੀ ਹੈ ਕਿ ਤੁਹਾਡੀਆਂ ਕੰਟਰੀਆਂ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਬਾਈ ਆ ਰਿਹਾ ਆ ਤੇ ਰੈਡੀ ਹੋ ਜਾਓ। ਸੋ ਹੁਣ ਗਾਂ ਟਿਕਟ ਅਨਾਊਂਸ ਹੋਊਗੀ ਕਿੰਨੇ ਦੀ ਟਿਕਟ ਆ ਬਾਈ। ਇੱਧਰ ਜਦੋਂ ਆਪਣੇ ਇੰਡੀਆ 'ਚ ਸ਼ੋਅ ਹੋਊਗਾ ਕਿਹੜੀ ਲੋਕੇਸ਼ਨ ਆ, ਕਿਹੜੇ ਸ਼ਹਿਰ 'ਚ ਆ, ਇਹ ਆਪਾਂ ਨੂੰ ਨਹੀਂ ਪਤਾ, ਪਰ ਉਮੀਦ ਇਹ ਆ ਕਿ ਆਪਾਂ ਜ਼ਰੂਰ ਜਾਵਾਂਗੇ ਦੇਖਣ। 100% ਟਿਕਟ ਸਾਨੂੰ ਜ਼ਰੂਰ ਮਿਲ ਜੇ, ਕਿਉਂਕਿ ਮੈਨੂੰ ਪਤਾ ਆ ਕਿ ਟਿਕਟ ਨਹੀਂ ਮਿਲਣੀ, ਕਿਉਂਕਿ ਹਾਊਸਫੁੱਲ ਹੋ ਜਾਣਾ ਆ। ਬਹੁਤ ਦੁਨੀਆ ਪਿਆਰ ਕਰਦੀ ਮੂਸੇਵਾਲੇ ਬਾਈ ਨੂੰ। ਤੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਟੀਜ਼ਰ ਕਿੱਦਾਂ ਲੱਗਾ। ਟੀਜ਼ਰ ਸਾਰਿਆਂ ਨੇ ਦੇਖ ਲਿਆ ਹੋਊਗਾ। ਤੇ ਇਹ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਸੁੱਖ ਬਾਈ ਆਪਣਾ ਗੱਲਾਂ ਕੱਢ ਕੇ ਲੈ ਕੇ ਆਉਂਦਾ ਨਾ, ਇਹ ਗੱਲਾਂ ਨਹੀਂ ਪਤਾ ਹੁੰਦੀਆਂ। ਤੇ ਇਹਨਾਂ ਨੇ ਜਿਵੇਂ ਫਲੈਗ ਦੀ ਗੱਲ ਕੀਤੀ ਵਿੱਚ, ਸ਼ੋਅ ਦੇ ਵਿੱਚ ਸਟੇਜ ਦੀ ਗੱਲ ਕੀਤੀ ਆ। ਸੋ ਨਿੱਕੇ ਇਹਨਾਂ ਨੇ ਪੁਆਇੰਟ ਕੱਢ ਕੇ ਲੈ ਕੇ ਆਉਂਦੇ ਆ। ਜਿਵੇਂ ਸ਼ੇਰ ਸੀਗਾ ਵਿੱਚ ਇੱਕ ਦਿਖਾਇਆ ਗਿਆ, ਬਲੈਕ ਪੈਂਥਰ ਦੇ ਗਲ ਦੇ ਵਿੱਚ ਅੱਖਾਂ ਤੇ ਉਹ ਤੀਤ ਉਹਨਾਂ ਦੇ ਗੋਲਡ ਕੀਤੇ ਗਏ ਸੀਗੇ। ਸੋ ਇਹਦੇ ਪਿੱਛੇ ਕੋਈ ਨਾ ਕੋਈ ਮੀਨਿੰਗ ਹੁੰਦਾ ਆ। ਤੇ ਬਾਕੀ ਬਹੁਤ ਵਧੀਆ ਲੱਗਦੀ ਇਹਨਾਂ ਦੀ ਮੈਨੂੰ ਵੀਡੀਓ। ਸੋ ਬਾਈ ਨੂੰ ਉਮੀਦ ਆ ਬਾਈ ਹੋਰ ਇੱਦਾਂ ਦੀਆਂ ਨਵੀਂ ਵੀਡੀਓ ਲੈ ਕੇ ਆਵੇ ਤੇ ਅਸੀਂ ਉਹਨਾਂ 'ਤੇ ਰਿਐਕਸ਼ਨ ਵੀਡੀਓ ਜ਼ਰੂਰ ਬਣਾਵਾਂਗੇ। ਸੋ ਅੱਜ ਲਈ ਇਹਨਾਂ ਦੋਸਤੋ ਫਿਰ ਮਿਲਾਂਗੇ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ। ਸਤਿ ਸ੍ਰੀ ਅਕਾਲ।